ਉਹਨਾਂ ਨੇ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਜਿਹੜੀ ਆ ਡਿਨਾਊਂਸ ਕਰਨ ਦੀ ਜਿਹੜੀ ਗੱਲਬਾਤ ਨਹੀਂ ਕੀਤੀ ਸੀ। ਤੇ ਹੁਣ ਇਹ ਪਤਾ ਚੱਲ ਰਿਹਾ ਵੀ ਜਿਹੜੇ ਪ੍ਰਾਊਡ ਬॉयਜ਼ ਨਾਮ ਦਾ ਇਹ ਇੱਕ ਗਰੁੱਪ ਹੈਗਾ, ਇਹਨਾਂ ਨੇ ਇੱਕ ਲਤੀਨ ਜਿਹੜੇ ਸਪੈਨਿਸ਼ ਹੈਗੇ ਉਹਨਾਂ ਦਾ ਗਰੁੱਪ ਵੀ ਜਿਹੜਾ ਬਣਾਇਆ ਹੋਇਆ ਹੈਗਾ। ਸੋ ਫਲੋਰੀਡਾ ਦੇ ਵਿੱਚ ਜਿਹੜਾ ਆ ਟੈਰੀਓ ਨਾਮ ਦਾ ਇਹ ਗਰੁੱਪ ਆ, ਕਹਿੰਦੇ ਵੀ ਪੂਰੀ ਇਹ ਕੈਂਪੇਨ ਕਰ ਰਿਹਾ ਹੈਗਾ। ਮੋਸਟਲੀ ਕਿਊਬਨ ਅਮਰੀਕਨ ਆ ਜੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਜਿੱਦਾਂ ਆਪਾਂ ਕੱਲ੍ਹ ਚਰਚਾ ਕੀਤੀ ਸੀ ਵੀ ਡਿਬੇਟ ਕਮਿਸ਼ਨ ਨੇ ਕਿਹਾ ਸੀਗਾ ਵੀ ਰੂਲ ਚੇਂਜ ਜਿਹੜੇ ਉਹ ਕੀਤੇ ਜਾ ਸਕਦੇ ਆ, ਪਰ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਜੇ ਕੋਈ ਰੂਲ ਚੇਂਜ ਹੋਣਗੇ ਤਾਂ ਉਸ ਨੂੰ ਉਹ ਰਿਜੈਕਟ ਕਰਨਗੇ। ਉਹਨਾਂ ਨੇ ਕਿਹਾ ਵੀ ਇਸ ਤਰੀਕੇ ਦੇ ਨਾਲ ਹੁਣ ਜਿਹੜੇ ਚੇਂਜਿਸ ਅਖੀਰਲੇ 2 ਡਿਬੇਟਸ ਦੇ ਵਿੱਚ ਜਿਹੜੇ ਉਹ ਨਹੀਂ ਕੀਤੇ ਜਾ ਸਕਦੇ। ਬਹੁਤ ਸਾਰੇ ਲੋਕਾਂ ਨੇ ਇਹ ਜਿਹੜੀ ਮੰਗ ਇੱਕ ਹਿਸਾਬ ਦੇ ਨਾਲ ਚੱਕੀ ਸੀਗੀ ਵੀ ਕਿਉਂਕਿ ਦੋਨੋਂ ਹੀ ਜਿਹੜੇ ਜਾਣੇ ਸੀਗੇ ਉਹ ਇੱਕ ਦੂਜੇ ਨੂੰ ਬਹੁਤ ਘੱਟ ਬੋਲਣ ਦਿੰਦੇ ਸੀ, ਇੱਕ ਦੂਜੇ ਦੀ ਗੱਲ ਦੇ ਵਿੱਚ ਇੰਟਰਫੇਅਰ ਜਿਹੜੇ ਉਹ ਕਰ ਰਹੇ ਸੀਗੇ, ਤਾਂ ਉਸ ਕਰਕੇ ਮਿਊਟ ਬਟਨ ਹੋਣਾ ਚਾਹੀਦਾ ਵੀ ਜਿਸ ਦੀ ਵਾਰੀ ਹੋਵੇ ਉਸ ਨੂੰ ਹੀ ਸਿਰਫ ਔਨ ਕੀਤਾ ਜਾਵੇ। ਪਰ ਉਹ ਚੀਜ਼ਾਂ ਨੂੰ ਕਹਿੰਦੇ ਵੀ ਜੇ ਕੋਈ ਇੱਦਾਂ ਦਾ ਚੀਜ਼ ਕਰਦੇ ਆ ਤਾਂ ਮੈਂ ਉਸ ਜਿਹੜੇ ਆ ਰੂਲ ਚੇਂਜ ਨੂੰ ਉਹ ਨਹੀਂ ਮੰਨੂਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਹੁਣ ਇਸ ਤੋਂ ਅਗਲਾ ਡਿਬੇਟ ਜਿਹੜੇ ਉਪ ਰਾਸ਼ਟਰਪਤੀ ਦੇ ਦਰਮਿਆਨ ਜਿਹੜਾ ਉਹ ਹੋਣਾ ਆ, ਅਤੇ ਇਸ ਤੋਂ ਬਾਅਦ 'ਚ 2 ਡਿਬੇਟ ਜਿਹੜੇ ਆ ਉਹ ਦੋਨੋਂ ਕੈਂਡੀਡੇਟਸ ਦੇ ਦਰਮਿਆਨ ਬਚੇ ਨੇ, ਅਤੇ ਇਲੈਕਸ਼ਨ ਕਾਫੀ ਨਜ਼ਦੀਕ ਜਿਹੜੀ ਆ ਉਹ ਆ ਚੁੱਕੀ ਆ। ਹੁਣ ਤੋਂ ਕਹਿ ਸਕਦੇ ਹਾਂ ਵੀ 1 ਮਹੀਨਾ ਅਤੇ 2 ਦਿਨ ਬਾਅਦ ਜਿਹੜੀਆਂ ਇਲੈਕਸ਼ਨਸ ਆ ਉਹ ਹੋਣੀਆਂ ਨੇ ਜੀ। ਅਗਲੀ ਖਬਰ ਜਿਹੜੀ ਆ ਟੈਕਸਸ ਤੋਂ ਆਈ ਆ, ਜਿੱਥੇ ਕਿ ਟੈਕਸਸ ਦੇ ਗਵਰਨਰ ਨੇ ਜਿਹੜੇ ਮੇਲ ਇਨ ਬੈਲਟ ਆ ਉਹਨਾਂ ਨੂੰ ਡਰੋਪ ਕਰਨ ਦੇ ਲਈ ਜਿਹੜੀਆਂ ਲੋਕੇਸ਼ਨਸ ਆ ਉਹ ਕਹਿੰਦੇ ਭਈ 1 ਪਰ ਕਾਊਂਟੀ ਜਿਹੜੀਆਂ ਕਰ ਦਿੱਤੀਆਂ ਹੈਗੀਆਂ। ਸੋ ਇਹਦੇ ਨਾਲ ਜਿਹੜੇ ਡੈਮੋਕ੍ਰੇਟ ਸਟਰੋਂਗ ਹੋਲਡ ਹੈਗਾ ਇੱਕ ਹੈਰਿਸ ਕਾਊਂਟੀ ਦੇ ਵਿੱਚ, ਉੱਥੇ ਕਹਿੰਦੇ ਸਭ ਤੋਂ ਲਾਰਜੈਸਟ ਕਾਊਂਟੀ ਹੈਗੀ ਆ ਇਹ ਟੈਕਸਸ ਦੀ, ਉੱਥੇ ਇਹਦਾ ਅਸਰ ਪੈ ਸਕਦਾ ਹੈਗਾ। ਕਹਿੰਦੇ ਵੀ ਇਹ ਬਹੁਤ ਵੱਡਾ ਏਰੀਆ ਹੈ ਅਤੇ ਕਾਫੀ ਜ਼ਿਆਦਾ ਪੋਪੂਲੇਸ਼ਨ ਹੈ ਇਸ ਕਾਊਂਟੀ ਦੇ ਵਿੱਚ, ਤੇ ਜੇ ਡਰੋਪ ਆਫ ਬੈਲਟ ਦੀ ਜਿਹੜੀ ਲਿਮਿਟ ਆ ਘਟਾਈ ਜਾਂਦੀ ਆ ਤੇ ਉਹਦੇ ਨਾਲ ਜਿਹੜਾ ਅਸਰ ਆ ਵੋਟਰਸ ਦੇ ਉੱਤੇ ਪੈ ਸਕਦਾ ਆ। ਇਹ ਸ਼ਰੇਆਮ ਤਰਾਇਆ 4 ਮਿਲੀਅਨ ਤੋਂ ਵੱਧ ਦੀ ਪਾਪੂਲੇਸ਼ਨ ਵਾਲੀ ਕਾਊਂਟੀ ਦੇ ਵਿੱਚ ਜੇ ਤੁਸੀਂ ਸਿਰਫ ਇੱਕ ਡਰੋਪ ਆਫ ਜਿਹੜੀ ਥਾਂ ਰੱਖੋਗੇ ਤਾਂ ਇਹ ਨਾਮੁਮਕਿਨ ਆ ਵੀ ਇੱਕ ਦਿਨ ਦੇ ਵਿੱਚ ਉੱਥੇ ਸਾਰੇ ਜਾਣੇ ਭੁਗਤ ਸਕਦੇ ਆ। 6300 ਸਕੁਏਅਰ ਮਾਈਲ ਦੀ ਇੱਕ ਹੋਰ ਕਾਊਂਟੀ ਜਿਹੜੀ ਆ ਉਹ ਹੈਗੀ ਆ, ਉਹਦੇ ਵਿੱਚ ਜੇ ਇੱਕ ਥਾਂ 'ਤੇ ਹੋਊਗਾ ਵੀ ਕੌਣ ਕਿੰਨੇ ਘੰਟੇ ਜਿਹੜਾ ਉਹ ਡਰਾਈਵ ਕਰਕੇ ਆ ਕੇ ਜਿਹੜਾ ਬੈਲਟ ਆ ਉਹ ਡਰੋਪ ਆਫ ਕਰੂਗਾ। ਪਿਛਲੇ ਦਿਨਾਂ ਦੇ ਵਿੱਚ USPS ਦੀ ਜਿਹੜੀ ਆ ਕਹਿ ਲਓ ਵੀ ਮਾੜੀ ਸਰਵਿਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਬੜੇ ਸੀਗੇ, ਅਤੇ ਉਹ ਚਾਹੁੰਦੇ ਸੀਗੇ ਵੀ ਅਸੀਂ ਲਾਸਟ ਡੇ ਇਨਫੈਕਟ ਜਿਹੜਾ ਆਪਣਾ ਜਿਹੜਾ ਬੈਲਟ ਆ ਉਸ ਨੂੰ ਡਰੋਪ ਆਫ ਕਰ ਦੇਵਾਂਗੇ। ਪਰ ਇਹ ਜਿਹੜਾ ਤਾਨਾਸ਼ਾਹ ਫਰਮਾਨ ਇੱਕ ਹਿਸਾਬ ਦੇ ਨਾਲ ਲੱਗ ਰਿਹਾ ਆ ਵੀ ਇੱਕ ਕਾਊਂਟੀ 'ਚ ਸਿਰਫ ਇੱਕ ਡਰੋਪ ਆਫ ਬੈਲਟ ਪਲੇਸ ਜਿਹੜੀ ਉਹ ਹੋਊਗੀ। ਰਾਸ਼ਟਰਪਤੀ ਟਰੰਪ ਬਗੈਰ ਕਿਸੇ ਸਬੂਤ ਤੋਂ ਲਗਾਤਾਰ ਮੇਲ ਇਨ ਬੈਲਟਸ ਦੇ ਉੱਤੇ ਵਾਰ ਕਰ ਰਹੇ ਆ। ਕੋਈ ਵੀ ਸਬੂਤ ਅਜੇ ਤੱਕ ਉਹਨਾਂ ਨੇ ਪੇਸ਼ ਨਹੀਂ ਕੀਤਾ, ਅਤੇ ਇਨਫੈਕਟ ਉਹਨਾਂ ਦਾ ਆਪਣਾ ਬਣਾਇਆ ਹੋਇਆ ਕਮਿਸ਼ਨ ਸੀ, ਉਹ ਵੀ ਬਗੈਰ ਕਿਸੇ ਸਬੂਤ ਤੋਂ ਬਗੈਰ ਕਿਸੇ ਕਾਰਵਾਈ ਤੋਂ ਜਿਹੜਾ ਉਹਨਾਂ ਨੇ ਉਹ ਬੰਦ ਕਰ ਦਿੱਤਾ ਸੀਗਾ। ਅਤੇ ਪਰ ਹੁਣ ਜਾਣਬੁੱਝ ਕੇ ਕਿਤੇ ਨਾ ਕਿਤੇ ਇਹ ਜ਼ੋਰ ਲੱਗ ਰਿਹਾ ਆ। ਉੱਧਰ ਸਾਊਥ ਕੈਰੋਲੀਨਾ ਦੇ ਵਿੱਚ GOP ਦੇ ਮੈਂਬਰਸ ਆ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਹੁਣ ਗੁਹਾਰ ਲਾਈ ਆ ਵੀ ਉੱਥੇ ਜਦੋਂ ਬੈਲਟਸ ਜਿਹੜੇ ਮੇਲ ਇਨ ਬੈਲਟਸ ਹੋਣਗੇ ਤਾਂ ਉੱਥੇ ਕਿਤੇ ਨਾ ਕਿਤੇ ਹੋਰ ਜਾਣੇ ਜਿਹੜੇ ਆ ਉਹ ਮੌਜੂਦ ਹੋਣੇ ਚਾਹੀਦੇ ਆ, ਬੇਸਿਕਲੀ ਇਹ ਦੱਸਣ ਦੇ ਲਈ ਵੀ ਵਾਕਿਆ ਹੀ ਉਹੀ ਜਿਹੜੇ ਉਹ ਬੰਦੇ ਹੈਗੇ ਨੇ ਜਿਹੜੇ ਬੈਲਟ ਜਿਨ੍ਹਾਂ ਨੂੰ ਮੇਲ ਇਨ ਬੈਲਟ ਜਿਹੜਾ ਹੋ ਗਿਆ ਹੈਗਾ ਆ। ਇਸ ਨੂੰ ਵੀ ਜਿਹੜੇ ਬਹੁਤ ਸਾਰੇ ਵੋਟਿੰਗ ਰਾਈਟਸ ਵਾਲੇ ਆ ਇੱਕ ਹਿਸਾਬ ਦੇ ਨਾਲ ਡਿਸਇਨਫਰੈਂਚਮੈਂਟ ਦੇ ਵਜੋਂ ਜਿਹੜਾ ਉਹ ਦੇਖ ਰਹੇ ਹੈਗੇ ਆ ਜੀ। ਅਗਲੀ ਖਬਰ ਜਿਹੜੀ ਆ ਅਨਪਲਾਇਮੈਂਟ ਬੈਨੀਫਿਟਸ ਨੂੰ ਲੈ ਕੇ ਆ, ਕਹਿੰਦੇ ਭਈ ਹਜੇ ਵੀ USA ਦੇ ਵਿੱਚ ਕਈ ਸਟੇਟਾਂ 'ਚ ਲੋਕ ਇੱਦਾਂ ਦੇ ਆ ਜਿਨ੍ਹਾਂ ਨੂੰ 7-7 ਮਹੀਨੇ ਹੋ ਗਏ ਅਨਪਲਾਇਮੈਂਟ ਫਾਈਲ ਕੀਤਿਆਂ ਨੂੰ, ਤੇ ਹਜੇ ਤੱਕ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਿਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਆ ਵੀ ਸਟੇਟ ਆਫ ਕੈਲੀਫੋਰਨੀਆ ਨੇ ਹੁਣ ਕਿਹਾ ਆ ਵੀ 1.6 ਮਿਲੀਅਨ ਜਿਹੜੇ ਕੈਲੀਫੋਰਨੀਅਨਸ ਆ ਜਿਨ੍ਹਾਂ ਦੇ ਅਨਪਲਾਇਮੈਂਟ ਬੈਨੀਫਿਟ ਡਿਲੇ ਹੋਏ ਸੀ ਉਹਨਾਂ ਨੂੰ ਜਲਦੀ ਜਿਹੜੇ ਦੁਬਾਰਾ ਕੀ ਮਿਲਣੇ ਸ਼ੁਰੂ ਹੋ ਜਾਊਗੇ। ਜਿਹੜੀ EDD ਡਿਪਾਰਟਮੈਂਟ ਦੀ ਟਾਸਕ ਫੋਰਸ ਆ ਉਹਨਾਂ ਨੇ 6 ਲੱਖ ਦੇ ਕਰੀਬ ਜਿਹੜੇ ਜੋਬਲੈਸ ਕਲੇਮਸ ਹੈਗੇ ਆ
ਜਿਨ੍ਹਾਂ ਨੂੰ 21 ਦਿਨ ਤੋਂ ਵੱਧ ਅਪਲਾਈ ਕੀਤਿਆਂ ਨੂੰ ਹੋਇਆ, ਉਹਨਾਂ ਦੇ ਉੱਤੇ ਆਲਰੇਡੀ ਵਰਕ ਕਰ ਲਿਆ ਹੈਗਾ। ਇਸੇ ਤਰ੍ਹਾਂ 1 ਮਿਲੀਅਨ ਹੋਰ ਵਰਕਰਸ ਜਿਹੜੇ ਆ ਉਹਨਾਂ ਨੂੰ, ਜਿਹੜੇ ਅਨਪਲਾਇਡ ਹੈਗੇ ਆ, ਬੈਨੀਫਿਟਸ ਮਿਲਣਗੇ। ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ 4.6 ਮਿਲੀਅਨ ਲੋਕਾਂ ਨੇ ਜਿਹੜੇ ਜੋਬਲੈਸ ਕਲੇਮ ਦੇ ਲਈ ਫਾਈਲ ਕੀਤਾ ਸੀ ਮਾਰਚ ਤੋਂ ਲੈ ਕੇ ਮਈ ਦੇ ਵਿੱਚ। ਤੇ ਜਦੋਂ ਕਹਿੰਦੇ ਵੀ ਗ੍ਰੇਟ ਰਿਸੈਸ਼ਨ USA ਦੇ ਵਿੱਚ ਆਇਆ ਸੀ, ਉਸ ਟਾਈਮ ਦੇ ਉੱਤੇ 2.4 ਮਿਲੀਅਨ ਵਰਕਰਸ ਨੇ ਹੀ ਜਿਹੜਾ ਆ ਫਾਈਲ ਕੀਤਾ ਸੀ ਅਨਪਲਾਇਮੈਂਟ। ਹੁਣ ਦੇਖ ਲਓ ਵੀ ਕਿੰਨੀ ਜ਼ਿਆਦਾ ਲੋਕ ਅਨਪਲਾਇਡ ਹੋਏ ਸੀ। ਜੀ ਬਿਲਕੁਲ। ਅਤੇ ਇਹ ਹਾਲਾਤ ਜਿਹੜੇ ਬਹੁਤੇ ਚੰਗੇ ਨਹੀਂ ਹੈ। ਇਸ ਵਾਰ ਵੀ ਪਹਿਲੀ ਵਾਰ ਅਨਇੰਪਲੋਇਮੈਂਟ ਫਾਈਲ ਕਰਨ ਵਾਲੇ ਜਿਹੜੇ ਆંકੜੇ ਉਹ ਆਏ ਆ, ਉਹ 8 ਲੱਖ ਤੋਂ ਉੱਤੇ ਹੀ ਆંકੜਾ ਜਿਹੜਾ ਉਹ ਇਸ ਵਾਰ ਫੇਰ ਆਇਆ ਹੈਗਾ ਆ। ਸੋ ਕਿਤੇ ਨਾ ਕਿਤੇ ਅਜੇ ਵੀ ਜਿਹੜੀ ਅਨਇੰਪਲੋਇਮੈਂਟ ਆ ਉਹ ਉਸੇ ਹੀ ਪੱਧਰ ਦੇ ਉੱਤੇ ਹੋ ਰਹੀ ਹੈਗੀ ਆ। ਜਿਨ੍ਹਾਂ ਨੂੰ ਮਾਨ ਸੀ ਉਹਦੇ ਨਾਲੋਂ ਥੋੜ੍ਹਾ ਘੱਟ ਹੈਗਾ, ਪਰ ਫਿਰ ਵੀ 8 ਲੱਖ ਤੋਂ ਉੱਤੇ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਜਿਹੜੇ ਆਪਾਂ ਦੇਖ ਰਹੇ ਹਾਂ ਵੀ ਇਹ ਆંકੜੇ ਆ ਰਹੇ ਨੇ। ਅਤੇ ਉੱਧਰ ਹੁਣ ਇਹ ਵੀ ਆ ਜਿਹੜਾ ਹਰਜੋਤ ਸਿੰਘ ਜੀ, ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆ ਉਹ ਵੀ ਸਮਾਪਤ ਹੋ ਰਿਹਾ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਏਅਰਲਾਈਨ ਇੰਡਸਟਰੀ ਵਾਲੇ ਆ, ਉਹਨਾਂ ਦੇ ਦੁਆਰਾ ਆਪਣੇ ਲੋਕਾਂ ਨੂੰ, ਕਰਮਚਾਰੀਆਂ ਨੂੰ ਜਿਹੜਾ ਆ ਉਹ ਲੇ ਆਫ ਕਰਨਾ, ਨੌਕਰੀਆਂ ਤੋਂ ਕੱਢਣਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਗਿਆ ਆ। ਅਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਇਹ ਹੋਰ ਨਵੇਂ ਲੋਕ ਅਨਇੰਪਲੋਏ ਜਿਹੜੇ ਹੋ ਸਕਦੇ ਆ। ਏਅਰਲਾਈਨ ਇੰਡਸਟਰੀ ਜਿਹੜੀ ਉਹ ਕਹਿ ਰਹੀ ਆ ਵੀ ਸਾਨੂੰ $25 ਬਿਲੀਅਨ ਜਿਹੜਾ ਆ ਉਹ ਹੋਰ ਦਿੱਤਾ ਜਾਵੇ ਸਰਕਾਰ ਦੇ ਦੁਆਰਾ, ਟੈਕਸ ਪੇਅਰ ਦੇ ਦੁਆਰਾ, ਜੇ ਸਾਡੀਆਂ ਕੰਪਨੀਆਂ ਜਿਹੜੀਆਂ ਉਹ ਬਚਾਉਣੀਆਂ ਨੇ। ਸੋ ਇਹ ਜਦੋਂ ਬਿਲਕੁਲ ਬੈਨੀਫਿਟ ਦਾ ਟਾਈਮ ਸੀਗਾ, ਵਧੀਆ ਇਹ ਡਾਲਰ ਕਮਾਉਂਦੇ ਸੀਗੇ, ਪਰ ਸਮਹਾਓ ਇਹਨਾਂ ਦੇ ਕੁਛ ਮਹੀਨਿਆਂ ਦੇ ਵਿੱਚ ਹੀ ਪੂਰੀ ਤਰ੍ਹਾਂ ਭੱਠਾ ਜਿਹੜਾ ਉਹ ਬਹਿ ਗਿਆ ਹੈਗਾ। ਅਤੇ ਹੁਣ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਨੌਕਰੀਆਂ ਤੋਂ ਹੱਥ ਧੋ ਬੈਠ ਸਕਦੇ ਨੇ। ਜੀ, ਅਗਲੀ ਜਿਹੜੀ ਨਿਊਜ਼ ਹੈਗੀ ਆ ਉਹ ਆਪਣੀ ਕੈਲੀਫੋਰਨੀਆ ਸਟੇਟ ਤੋਂ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀ ਨੈਪਾ ਤੇ ਸੈਂਟਾ ਰੋਜ਼ਾ ਏਰੀਆ ਦੇ ਵਿੱਚ ਅੱਗ ਲੱਗੀ ਹੋਈ ਆ, ਬਹੁਤ ਹੀ ਖਤਰਨਾਕ ਅੱਗ ਆ, ਜਿਸ ਨੇ 70,000 ਤੋਂ ਵੱਧ ਲੋਕਾਂ ਨੂੰ ਉੱਥੋਂ ਇਵੈਕੂਏਟ ਹੋਣਾ ਪਿਆ ਆ। ਆਲਰੇਡੀ ਇੱਕ ਲਾਈਨ ਜਿਹੜੀ ਆ ਸੈਟਅਪ ਕੀਤੀ ਗਈ ਸੀ ਫਾਇਰ ਡਿਪਾਰਟਮੈਂਟ ਵੱਲੋਂ, ਉਸ ਕੰਟੇਨਮੈਂਟ ਲਾਈਨ, ਉਸ ਲਾਈਨ ਨੂੰ ਵੀ ਅੱਜ ਜਿਹੜੀ ਅੱਗ ਆ ਉਹ ਪਾਰ ਕਰ ਗਈ ਹੈਗੀ ਆ। ਸੋ ਨਵਾਂ ਟਾਊਨ ਜਿਹੜਾ ਇੱਕ ਉਸ ਏਰੀਏ ਦੇ ਵਿੱਚ ਐਂਗਵਿਨ ਹੈਗਾ ਆ, ਉੱਥੇ ਤੱਕ ਫਾਇਰ ਪਹੁੰਚ ਗਈ ਹੈਗੀ ਆ। ਕਾਫੀ ਘਰ ਜਿਹੜੇ ਆ ਉਹ ਸੜ ਕੇ ਸਵਾਹ ਵੀ ਹੋ ਗਏ ਆ ਵੈਲ ਕੈਨੀਅਨ ਰੋਡ ਤੇ ਕੁਐਲ ਰਨ ਰੋਡ ਦੇ ਉੱਤੇ। ਇਸੇ ਤਰ੍ਹਾਂ ਮੈਂਡੇਟਰੀ ਇਵੈਕੂਏਸ਼ਨ ਨੈਪਾ ਕਾਉਂਟੀ ਦੇ ਵਿੱਚ ਆ, ਪੂਰੀ ਤਰ੍ਹਾਂ ਜ਼ਰੂਰੀ ਪਈ, ਹੋਣਾ ਹੀ ਪੈਣਾ ਆ। ਸਾਰਾ ਏਰੀਆ ਨੈਪਾ ਕਾਉਂਟੀ ਦਾ ਨਾਰਥ ਆਫ ਕੈਲੀਸਟੋਗਾ ਸਿਟੀ ਲਿਮਟਸ ਦੇ, ਜਿਹੜਾ ਕਿ ਹਾਈਵੇ 128 ਤੇ ਸਨੋਮਾ ਕਾਉਂਟੀ ਲਾਈਨ ਤੇ ਹਾਈਵੇ 29 ਦੇ ਵਿੱਚ ਆ। ਇਸੇ ਤਰ੍ਹਾਂ ਜਿਹੜੇ ਐਡਰੈਸ ਹਾਈਵੇ 29 ਦੇ ਦੋਨਾਂ ਸਾਈਡ ਦੇ ਉੱਤੇ ਤੇ ਬਿਟਵੀਨ ਕੈਲੀਸਟੋਗਾ ਸਿਟੀ ਲਿਮਟ ਤੇ ਲੇਕ ਕਾਉਂਟੀ ਲਾਈਨ ਦੇ ਵਿੱਚ, ਤੇ ਜਿੰਨੇ ਵੀ ਐਡਰੈਸ ਓਲਡ ਲੌਲੀ ਟੋਲ ਰੋਡ ਦੇ ਉੱਤੇ ਹੈਗੇ ਆ। ਤੇ ਇਸੇ ਤਰ੍ਹਾਂ ਜਿਹੜਾ ਏਰੀਆ ਹੈਗਾ ਵੈਸਟ ਆਫ ਓਕਵਿਲ, ਸਪੈਸ਼ਲੀ ਸਾਊਥ ਆਫ ਵਾਈਟ ਹਾਲ ਲੇਨ ਤੇ ਨਾਰਥ ਆਫ ਬੈਲਾ ਓਕਸ ਲੇਨ, ਵੈਸਟ ਆਫ ਸਨੋਮਾ ਕਾਉਂਟੀ ਲਾਈਨ, ਇਨਕਲੂਡਿੰਗ ਕਹਿੰਦੇ ਵੀ 500 ਬਲਾਕ ਗ੍ਰੇਟਰ ਆਫ ਵਾਲ ਰੋਡ। ਸੋ ਬਹੁਤ ਵੱਡੀ ਜਿਹੜੀ ਆ ਨੈਪਾ ਕਾਉਂਟੀ ਦੇ ਵਿੱਚ ਇਵੈਕੂਏਸ਼ਨ ਕੀਤੀ ਗਈ ਆ। ਗਲਾਸ ਫਾਇਰ ਨੇ ਹੁਣ ਤੱਕ 57,000 ਏਕੜ ਸੜ ਕੇ ਸਵਾਹ ਹੋ ਗਏ ਹੈਗੇ ਆ, ਤੇ 275 ਸਟਰਕਚਰਸ ਜਿਹੜੀਆਂ ਆ ਉਹ ਸੜ ਕੇ ਸਵਾਹ ਹੋ ਗਈਆਂ ਆ, ਜਿਨ੍ਹਾਂ ਦੇ ਵਿੱਚ 143 ਘਰ ਤੇ ਹੋਰ 26,000 ਜਿਹੜੀਆਂ ਸਟਰਕਚਰਸ ਹੈਗੀਆਂ ਆ ਉਹ ਬਿਲਕੁਲ ਅੱਗ ਵਾਲੇ ਏਰੀਏ ਦੇ ਵਿੱਚ ਆਈਆਂ ਹੋਈਆਂ ਆ। ਜੀ, ਅਗਲੀ ਗੱਲ ਕਰਦੇ ਜਾਈਏ, ਕਰੋਨਾ ਵਾਇਰਸ ਦਾ ਜਿਹੜਾ ਸਟਿਮੂਲਸ ਡਿਸਕਸ਼ਨ ਸੀ, ਗੱਲਬਾਤ ਆ, ਉਹ ਅੱਜ ਵੀ ਜਿਹੜੀ ਆ ਬੇਨਤੀਜਾ, ਬੇਸਿੱਟਾ ਹੀ ਜਿਹੜੀ ਉਹ ਰਹੀ ਆ। ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸਕੱਤਰ ਸਟੀਵਨ ਮਨੂਚਨ ਅਤੇ ਹਾਊਸ ਦੀ ਡੈਮੋਕ੍ਰੇਟਸ ਦੇ ਦੁਆਰਾ ਹਾਊਸ ਦੀ ਸਪੀਕਰ ਨੈਂਸੀ ਪਲੋਸੀ, ਉਹਨਾਂ ਦੇ ਦਰਮਿਆਨ ਕਹਿੰਦੇ ਫੋਨ ਦੇ ਉੱਤੇ 50 ਮਿੰਟ ਗੱਲਬਾਤ ਹੋਈ, ਪਰ ਕੋਈ ਵੀ ਨਤੀਜੇ ਦੇ ਉੱਤੇ ਜਿਹੜੇ ਉਹ ਨਹੀਂ ਪਹੁੰਚ ਸਕੇ। ਨੈਂਸੀ ਪਲੋਸੀ ਨੇ ਪਰ ਬਾਅਦ ਦੇ ਵਿੱਚ ਕਿਹਾ ਵੀ ਗੱਲਬਾਤ ਜਿਹੜੀ ਆ ਉਹ ਜਾਰੀ ਰਹੇਗੀ। ਇਹ ਅਨੁਮਾਨ ਜਾਂ ਇਹ ਗੱਲਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਵੀ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ $2.2 ਟ੍ਰਿਲੀਅਨ ਦੇ ਇਸ ਸਟਿਮੂਲਸ ਹੀਰੋਜ਼ ਬਿੱਲ ਦੇ ਉੱਤੇ ਕੋਈ ਸਮਝੌਤਾ ਜਿਹੜਾ ਉਹ ਬਣ ਸਕੂਗਾ, ਪਰ ਲੱਗਦਾ ਨਹੀਂ ਆ ਵੀ ਇਸ ਤਰੀਕੇ ਦਾ ਕੋਈ ਸਮਝੌਤਾ ਹੋਊਗਾ। ਹੁਣ ਡੈਮੋਕ੍ਰੇਟਸ ਕਹਿ ਰਹੇ ਆ ਵੀ ਸ਼ਾਇਦ ਉਹ ਇੱਕ ਵਾਰੀ ਫੇਰ
ਅਜਿਹੇ ਹੀ ਆਪਣੇ ਪੱਧਰ ਦੇ ਉੱਤੇ ਇੱਕ ਬਿੱਲ ਨੂੰ ਪਾਸ ਕਰਨਗੇ। ਪਰ ਲੱਗਦਾ ਨਹੀਂ, ਜਿਹੜਾ ਪਹਿਲਾਂ ਇਹਨਾਂ ਦਾ $3 ਟ੍ਰਿਲੀਅਨ ਵਾਲਾ ਕਈ ਮਹੀਨੇ ਤੋਂ ਪਾਸ ਹੋਇਆ ਪਿਆ ਬਿੱਲ ਆ, ਉਹ ਮਿਚ ਮਕੌਨਲ ਨੇ ਸਦਨ ਦੇ ਵਿੱਚ ਪੇਸ਼ ਹੀ ਨਹੀਂ ਕੀਤਾ, ਅਤੇ ਲੱਗਦਾ ਇਹਦੀ ਵੀ ਵਾਰੀ ਜਿਹੜੀ ਆ ਮਿਚ ਮਕੌਨਲ ਨੇ ਉੱਥੇ ਜਿਹੜੀ ਉਹ ਨਹੀਂ ਆਉਣ ਦੇਣੀ ਹੈਗੀ। ਸੋ ਦੋਨਾਂ ਦੇ ਦੁਆਰਾ ਅਜੇ ਕਿਸੇ ਪਾਸੇ ਵੀ ਕਾਮਨ ਗਰਾਊਂਡ ਦੇ ਉੱਤੇ ਵਿਚਕਾਰਲੇ ਕਹਿ ਲਓ ਵੀ ਪੱਧਰ ਦੇ ਉੱਤੇ ਜਿਹੜਾ ਆਉਣਾ ਮੁਮਕਿਨ ਜਿਹੜਾ ਉਹ ਨਹੀਂ ਹੋ ਰਿਹਾ ਹੈਗਾ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਗੱਲਬਾਤ ਹੁੰਦੀ ਆ ਤਾਂ ਕੀ ਕੋਈ ਨਤੀਜਾ ਜਿਹੜਾ ਉਹ ਨਿਕਲਦਾ ਆ, ਜਾਂ ਇਹ ਗੱਲਬਾਤ ਤੋਂ ਬਾਅਦ 'ਚ ਇੱਦਾਂ ਹੀ ਜਿਹੜੀ ਆ ਗੱਲ ਵਿੱਚੇ ਹੀ ਰਹਿ ਜਾਊਗੀ। ਜੀ, ਅਗਲੀ ਖਬਰ ਜਿਹੜੀ ਆ US CIS ਤੇ US ਦੀ ਜਿਹੜੀ ਗਵਰਨਮੈਂਟ ਆ ਉਹ ਕਹਿੰਦੇ ਵੀ ਅਗਲੇ ਸਾਲ ਦੇ ਲਈ 55,000 ਗ੍ਰੀਨ ਕਾਰਡ ਜਿਹੜੇ ਫੋਰਨਰਸ ਨੂੰ ਉਹ ਦਿੱਤੇ ਜਾਣਗੇ, ਜਿਹੜੇ ਫ੍ਰੀ ਹੈਗੇ ਆ। ਇਹ ਜਿਹੜੀ ਇੱਕ ਤਰ੍ਹਾਂ ਦੇ ਨਾਲ ਡਾਇਵਰਸਿਟੀ ਵੀਜ਼ਾ ਪ੍ਰੋਗਰਾਮ ਆ, ਇਹ ਬਹੁਤ ਸਾਲਾਂ ਤੋਂ USA ਦੇ ਵਿੱਚ ਚੱਲਦਾ ਹੈਗਾ ਆ, ਤੇ ਇਸ ਵਾਰੀ ਫੇਰ ਐਪਲੀਕੇਸ਼ਨਾਂ 2022 ਸਾਲ ਦੇ ਲਈ ਲਈਆਂ ਜਾਣਗੀਆਂ, ਜਿਹੜੀਆਂ ਕਿ ਅਕਤੂਬਰ 7 ਤੋਂ ਸਟਾਰਟ ਹੋਣਗੀਆਂ ਤੇ ਨਵੰਬਰ 10 2020 ਤੱਕ ਲਈਆਂ ਜਾਣਗੀਆਂ। 2021 ਦੇ ਵਿੱਚ 67,41,128 ਐਪਲੀਕੇਸ਼ਨਾਂ ਆਈਆਂ ਸੀਗੀਆਂ, ਤੇ ਇਹ ਮੋਸਟਲੀ ਇਹ ਉਹ ਮੁਲਕ ਆ ਜਿਨ੍ਹਾਂ ਮੁਲਕਾਂ ਤੋਂ ਬਹੁਤ ਘੱਟ ਲੋਕ ਜਿਹੜੇ USA ਦੇ ਵਿੱਚ ਆਉਂਦੇ ਹੈਗੇ ਆ। ਇੰਡੀਆ ਇਹਨਾਂ ਦੇ ਵਿੱਚ ਹੈ ਨਹੀਂ, ਤੇ ਇਹਦੇ ਸੰਬੰਧ ਦੇ ਵਿੱਚ USCIS ਨੇ ਇਹ ਕਿਹਾ ਵੀ ਐਪਲੀਕੇਸ਼ਨ ਬੜੀ ਸਿੰਪਲ ਹੈਗੀ ਆ, ਤੇ ਕਿਸੇ ਤਰ੍ਹਾਂ ਦੀ ਤੁਹਾਨੂੰ ਲੀਗਲ ਹੈਲਪ ਦੀ ਉਹਦੇ ਲਈ ਜ਼ਰੂਰਤ ਨਹੀਂ ਹੈ। ਸੋ ਬਹੁਤ ਸਾਰੇ ਜਿਹੜੇ ਮੁਲਕਾਂ ਦੇ ਵਿੱਚ ਕਈ ਜਿਹੜੇ ਫਰਾਡ ਕਰਦੇ ਆ ਲੋਕ, ਉਹ ਪੈਸੇ ਲੈ ਲੈਂਦੇ ਆ ਵੀ ਅਸੀਂ ਤੁਹਾਨੂੰ ਵੀਜ਼ਾ ਦਵਾ ਦਾਂਗੇ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਇਹ ਲੋਟਰੀ ਸਿਸਟਮ ਆ। ਜਿੰਨੇ ਵੀ ਲੋਕ ਐਪਲੀਕੇਸ਼ਨ ਭਰੂਗੇ ਉਹਦੇ ਚੋਂ 55,000 ਲੋਕਾਂ ਨੂੰ ਜਿਹੜਾ ਆ ਗ੍ਰੀਨ ਕਾਰਡ ਦਿੱਤਾ ਜਾਊਗਾ। ਇੰਡੀਆ ਇਹਦੇ ਵਿੱਚ ਹੈ ਨਹੀਂ, ਪਰ ਪਾਕਿਸਤਾਨ ਇਹਦੇ ਵਿੱਚ ਹੈਗਾ। ਸੋ ਪਾਕਿਸਤਾਨ ਦੇ ਲੋਕ ਜਿਹੜਾ ਇਹਦੇ ਵਿੱਚ ਅਪਲਾਈ ਕਰ ਸਕਦੇ। ਕਾਫੀ ਮੁਲਕ ਹੈਗੇ ਆ ਜਿਨ੍ਹਾਂ ਦੇ ਨਾਮ ਇਸ ਵੀਜ਼ਾ ਲੋਟਰੀ ਦੇ ਵਿੱਚ ਹੈਗੇ ਆ। ਜੀ, ਤੇ ਉਧਰ ਨਾਲ ਹੀ ਇਹਨਾਂ ਨੇ ਜਿਹੜਾ ਰਿਫਿਊਜੀ ਪ੍ਰੋਗਰਾਮ ਆ ਉਸ ਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਸਲੈਸ਼ ਕੀਤਾ ਹੈ, ਘੱਟ ਕੀਤਾ ਆ। ਕਹਿੰਦੇ ਵੀ ਅਗਲੇ ਸਾਲ ਸਿਰਫ 15,000 ਲੋਕਾਂ ਨੂੰ ਹੀ ਇਹਨਾਂ ਨੇ ਰਿਫਿਊਜੀ ਜਿਹੜਾ ਵੀਜ਼ਾ ਆ ਉਹ ਦੇਣਾ ਆ, ਜਿਹੜੇ ਕਿ ਲੋਕ ਵਾਰ ਤੋਂ, ਵਾਇਲੈਂਸ ਤੋਂ ਜਾਂ ਪਰਸੀਕਿਊਸ਼ਨ ਤੋਂ ਆਪਣੇ ਆਪ ਨੂੰ ਬਚਾਉਂਦੇ ਹੋਏ ਅਮਰੀਕਾ ਤੱਕ ਪਹੁੰਚਦੇ ਆ। ਹੁਣ ਉਸ ਦੇ ਵਿੱਚ ਮੈਚ 15,000 ਇਸ ਸਾਲ ਦੇ ਵਿੱਚ ਲਏ ਜਾਣਗੇ। ਕਿਸੇ ਟਾਈਮ ਦੇ ਉੱਤੇ ਆਈ ਥਿੰਕ ਇਹ ਵੀ ਕਾਫੀ 50,000 ਤੱਕ ਜਿਹੜੇ ਲੋਕਾਂ ਨੂੰ ਰਿਫਿਊਜੀ ਇੱਕ ਸਾਲ ਦੇ ਵਿੱਚ ਵੀਜ਼ਾਸ ਜਿਹੜੇ ਉਹ ਦਿੱਤੇ ਜਾਂਦੇ ਸੀ, ਪਰ ਹੁਣ ਉਸ ਨੂੰ ਵੀ ਇਹਨਾਂ ਨੇ ਕਾਫੀ ਜਿਹੜਾ ਉਹ ਘੱਟ ਕਰ ਦਿੱਤਾ ਹੈ। ਕਹਿੰਦੇ ਵੀ ਤਕਰੀਬਨ 80% ਘੱਟ ਜਿਹੜਾ ਆ ਇਹ ਇਤਿਹਾਸਿਕ ਆંકੜਿਆਂ ਤੋਂ ਇਹਨਾਂ ਨੇ ਕੀਤਾ ਹੈਗਾ ਆ। ਜੀ, ਇਸੇ ਤਰ੍ਹਾਂ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਅੱਜ USCIS ਨੇ ਚਾਰਜ ਕੀਤਾ ਹੈਗਾ ਕਾਫੀ ਲੋਕਾਂ ਨੂੰ। 11 ਸਸਪੈਕਟਸ ਜਿਹੜੇ ਆ ਉਹਨਾਂ ਨੇ ਅਰੈਸਟ ਕੀਤੇ ਹੈਗੇ, ਜਿਹੜੇ ਕਿ ਮੈਰਿਜ ਫਰਾਡ ਸਕੀਮ ਚਲਾਉਂਦੇ ਸੀ, ਖਾਸ ਕਰਕੇ US ਆਰਮੀ ਸੋਲਜਰਸ ਦੇ ਨਾਲ। ਸੋ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ US ਆਰਮੀ ਦੇ ਵਿੱਚ ਜਿਹੜੇ ਕੋਈ ਵੀ ਕੰਮ ਕਰਦਾ ਆ, ਜਦੋਂ ਵਿਆਹ ਕਰਦਾ, ਕਈ ਵਾਰੀ ਲੋਕ ਜਿਹੜੇ ਇਲੀਗਲ ਵੀ ਹੁੰਦੇ ਆ ਤੇ ਉਹਨਾਂ ਨੂੰ ਵੀ ਵੀਜ਼ਾ ਮਿਲ ਜਾਂਦਾ ਆ। ਪੂਰੀ ਤਰ੍ਹਾਂ ਮੈਨੂੰ ਡਿਟੇਲ 'ਚ ਨਹੀਂ ਪਤਾ, ਪਰ ਇਹਨਾਂ ਨੇ ਜਿਹੜੀ ਸਕੀਮ ਆ ਇਹ ਮੈਰਿਜ ਫਰਾਡ ਦੀ ਚਲਾਈ ਹੋਈ ਸੀ। ਫਾਰਮਰ ਫੋਰਟ ਬ੍ਰੈਗ ਸੋਲਜਰ ਇੱਕ ਆਸਾਨੀ ਨਾਮ ਦਾ ਜਿਹੜਾ 37 ਸਾਲਾਂ ਦਾ, ਉਸ ਨੂੰ ਚਾਰਜ ਕੀਤਾ ਗਿਆ। ਹੋਰ ਵੀ ਜਿਹੜੇ ਆ ਜਿਸ ਤਰ੍ਹਾਂ ਮੈਂ ਦੱਸਿਆ 11 ਦੇ ਕਰੀਬ ਲੋਕ ਆ ਜਿਹੜੇ ਝੂਠੇ ਵਿਆਹ ਕਰਕੇ ਜਿਹੜੇ ਫੌਜੀਆਂ ਦੇ ਨਾਲ USA ਦੇ ਵਿੱਚ ਪੱਕੇ ਹੁੰਦੇ ਸੀ, ਉਹਨਾਂ ਨੂੰ ਚਾਰਜ ਕੀਤਾ ਗਿਆ ਆ, ਤੇ ਇਹਦੀ ਕਹਿੰਦੇ 10 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ, ਹੁਣੇ ਖਬਰ ਆ ਰਹੀ ਆ ਰਾਸ਼ਟਰਪਤੀ ਟਰੰਪ ਦੀ ਜਿਹੜੀ ਏਡ ਰਹੀ ਹੋਪ ਹਿਕਸ, ਉਹ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੀ ਆ ਉਹ ਪਾਈ ਗਈ ਹੈਗੀ ਆ। ਸੋ ਇਹ ਉਹਨਾਂ ਦੇ ਬਾਬਤ ਜਿਹੜੀ ਲੇਟੈਸਟ ਅਪਡੇਟ ਆ ਉਹ ਆ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ ਇਸ ਟਾਈਮ ਜਿਹੜੇ ਡੈਮੋਕ੍ਰੇਟਸ ਹੈਗੇ ਆ, ਉਹ ਕਹਿੰਦੇ ਵੀ ਟਰਾਈ ਜਿਹੜੀ ਉਹਨਾਂ ਦੀ ਹੈਗੀ ਆ ਵੀ ਰਾਸ਼ਟਰਪਤੀ ਟਰੰਪ ਦੀ ਜਿਹੜਾ ਵਿਕਟਰੀ ਪਾਥ ਆ ਉਸ ਨੂੰ ਜਿਹੜਾ ਉਹ ਰੋਕਿਆ ਜਾਵੇ। ਅਤੇ ਪਰ ਕਹਿੰਦੇ ਵੀ ਇਸ ਦੇ ਨਾਲ ਹਾਊਸ ਵੀ ਜਿਹੜਾ ਦਾਅ ਦੇ ਉੱਤੇ ਜਿਹੜਾ ਉਹ ਲੱਗੇਗਾ। ਬਹੁਤ ਸਾਰੇ ਥਾਵਾਂ ਦੇ ਉੱਤੇ ਹਾਊਸ ਦੀਆਂ ਅਤੇ ਸਾਰੀਆਂ ਦੀਆਂ ਸਾਰੀਆਂ ਸੀਟਾਂ ਦੀ ਮੁੜ ਦੁਬਾਰਾ ਹਰ 2 ਸਾਲ ਬਾਅਦ ਇਲੈਕਸ਼ਨ ਹੁੰਦੀ ਆ। ਸੋ ਉੱਥੇ ਵੀ ਕਾਫੀ ਜਿਹੜਾ ਉਲਟ ਫੇਰ ਦੇਖਣ ਨੂੰ ਮਿਲ ਸਕਦਾ ਹੈਗਾ ਆ। ਮਿਸ਼ੀਗਨ ਦੇ ਵਿੱਚ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਡੈਮੋਕ੍ਰੇਟਸ ਨੇ ਕਦੀ ਵੀ ਇਲੈਕਸ਼ਨ ਜਿਹੜੀ ਆ ਉਹ ਨਹੀਂ ਜਿੱਤੀ, ਪਰ ਕਈ ਥਾਵਾਂ ਦੇ ਉੱਤੇ ਕਹਿੰਦੇ ਵੀ ਹੁਣ ਉਹ ਨਜ਼ਦੀਕ ਵੀ
ਪਹੁੰਚ ਰਹੇ ਹੈਗੇ ਆ। ਸੋ ਡੈਮੋਕ੍ਰੇਟਸ ਇਹ ਜਿਹੜੀ ਇੱਛਾ ਰੱਖਦੇ ਆ, ਡੈਫੀਨੇਟਲੀ ਹਰ ਪਾਰਟੀ ਹੋਈ ਰੱਖਦੀ ਆ ਵੀ ਉਹਨਾਂ ਦੀ ਸੈਨੇਟ ਦੇ ਵਿੱਚ, ਹਾਊਸ ਦੇ ਵਿੱਚ ਅਤੇ ਪ੍ਰੈਜ਼ੀਡੈਂਟ ਵੀ ਜਿਹੜਾ ਆ ਉਹ ਉਹਨਾਂ ਦਾ ਬਣੇ, ਤਾਂ ਜੋ ਜਿਹੜੇ ਵੀ ਬਿੱਲ ਉਹਨਾਂ ਨੇ ਪਾਸ ਕਰਨੇ ਆ ਉਹ ਕਰ ਸਕਣ। ਪਰ ਆਈ ਥਿੰਕ ਇਸ ਦੇ ਵਿੱਚ ਵੀ ਗੜਬੜੀ ਜਿਹੜੀ ਹੋ ਜਾਂਦੀ ਹੈ, ਫਿਰ ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਕਰ ਸਕਦਾ ਆ। ਆਪਾਂ ਦੇਖਿਆ ਸੀ ਵੀ 2 ਸਾਲਾਂ ਤੋਂ ਬਾਅਦ ਦੇ ਵਿੱਚ ਜਦੋਂ ਮਿਡ ਟਰਮ ਇਲੈਕਸ਼ਨ ਆਈਆਂ ਸੀਗੀਆਂ, ਹਾਊਸ ਦੀ ਮੈਜੋਰਟੀ ਜਿਹੜੀ ਆ ਉਹ ਫਲਿੱਪ ਹੋਈ ਸੀ। ਉਦੋਂ ਉਸ ਟਾਈਮ ਦੇ ਉੱਤੇ ਜਿਹੜੇ GOP ਵਾਲੇ ਆ ਉੱਥੇ ਸੀਗੇ ਜੇਤੂ ਸੀਗੇ, ਮੈਜੋਰਟੀ ਸੀਗੇ, ਪਰ ਉਦੋਂ ਉਸ ਦੇ ਵਿੱਚ ਫਲਿੱਪ ਹੋਇਆ ਸੀ। ਹਿਸਟੋਰੀਕਲੀ ਦੇਖਿਆ ਜਾਂਦਾ ਆ ਵੀ ਹਰ ਵਾਰੀ ਜਦੋਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਦੀ ਪਾਰਟੀ ਵਾਲੇ ਹਾਊਸ ਦੇ ਵਿੱਚ ਤਕਰੀਬਨ ਕਾਫੀ ਜ਼ਿਆਦਾ ਲੂਜ਼ ਕਰ ਜਾਂਦੇ ਹੁੰਦੇ ਆ। ਪਰ ਹੁਣ ਇਹ ਰਾਸ਼ਟਰਪਤੀ ਦੇ ਨਾਲ ਇਲੈਕਸ਼ਨਾਂ ਹੋਣੀਆਂ ਆ, ਸੋ ਇਹ ਕਾਫੀ ਕੁਛ ਜਿਹੜਾ ਇਸ ਵਾਰ ਦਾਅ ਦੇ ਉੱਤੇ ਲੱਗਾ ਰਹੇਗਾ। ਜੀ, ਸੋ ਦੇਖੋ ਜਿਸ ਤਰ੍ਹਾਂ ਕਰੋਨਾ ਵਾਇਰਸ ਨੂੰ ਲੈ ਕੇ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਲੋਕਾਂ ਵੱਲੋਂ ਹਾਹਾਕਾਰ ਮਚਾਈ ਗਈ ਸੀ ਵੀ ਇੱਥੇ ਜਿਹੜੇ ਆ ਕੰਮ ਕਰਨ ਤੋਂ ਹਟਾਇਆ ਨਹੀਂ ਜਾ ਰਿਹਾ, ਲੋਕਾਂ ਨੂੰ ਕਰੋਨਾ ਵਾਇਰਸ ਵੱਧ ਰਹੀ ਹੈਗੀ ਆ। ਆਪਾਂ ਦੇਖੇ ਸੀ ਜਿਹੜੇ ਫੋਸਟਰ ਫਾਰਮ ਦੇ ਵਿੱਚ ਵੀ, ਹੋਰ ਯੂਬਾ ਸਿਟੀ ਦੇ ਵਿੱਚ ਇੱਦਾਂ ਹੀ ਇੱਕ ਫਾਰਮ ਬਿਜ਼ਨਸ ਸੀਗਾ। ਤੇ ਹੁਣ ਅੱਜ ਖਬਰ ਆ ਰਹੀ ਹੈਗੀ ਆ ਐਮਾਜ਼ੋਨ ਦੇ ਕਹਿੰਦੇ 20,000 ਦੇ ਕਰੀਬ ਜਿਹੜੇ EMPLOYEE ਆ ਉਹਨਾਂ ਨੂੰ ਕਰੋਨਾ ਵਾਇਰਸ ਹੋਈ ਆ। ਤੇ ਇਹ ਜਿਹੜੇ ਐਮਾਜ਼ੋਨ ਦੇ EMPLOYEE ਆ, ਇਨਕਲੂਡਿੰਗ ਹੋਲ ਫੂਡਸ ਜਿਹੜੇ ਇਹਨਾਂ ਦੇ ਸਟੋਰ ਆ ਉੱਥੇ ਵੀ ਕੰਮ ਕਰਦੇ ਸੀ। 20,000 EMPLOYEE ਐਮਾਜ਼ੋਨ ਦੇ ਜਿਹੜੇ ਆ ਉਹਨਾਂ ਨੂੰ ਕਰੋਨਾ ਵਾਇਰਸ ਜਿਹੜਾ ਆ ਪੋਜ਼ਿਟਿਵ ਪਾਇਆ ਗਿਆ ਹੈਗਾ ਮਾਰਚ 1 ਤੋਂ ਲੈ ਕੇ ਸਤੰਬਰ 19 ਤੱਕ। ਇਹ ਕਾਫੀ ਵੱਡਾ ਫਿਗਰ ਆ। ਹੁਣ ਇਹ ਦੇਖੋ ਵੀ ਇਹਨੂੰ ਐਮਾਜ਼ੋਨ ਵਾਲੇ ਕਿੱਦਾਂ ਹੈਂਡਲ ਕਰੂਗੇ। ਪਰ ਐਮਾਜ਼ੋਨ ਦੇ ਵਿੱਚ ਜਿਹੜੇ ਵਰਕਰਸ ਆ ਉਹ ਬਹੁਤ ਤੜਫ ਰਹੇ ਸੀ ਕਾਫੀ ਲੰਮੇ ਸਮੇਂ ਤੋਂ ਵੀ ਸਾਡਾ ਕੋਈ ਸੋਸ਼ਲ ਡਿਸਟੈਂਸ ਨਹੀਂ ਹੈਗਾ, ਧੱਕੇ ਨਾਲ ਕੰਮ ਕਰਾਇਆ ਜਾ ਰਿਹਾ ਹੈਗਾ। ਤੇ ਪਰ ਉਹਨਾਂ ਦੀ ਸੁਣੀ ਨਹੀਂ ਗਈ। ਹੁਣ ਦੇਖੋ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਇੱਕ ਆਰਗੇਨਾਈਜੇਸ਼ਨ ਦੇ EMPLOYEEਆਂ ਨੂੰ ਕਰੋਨਾ ਪੋਜ਼ਿਟਿਵ ਪਾਈ ਗਈ ਹੈਗੀ ਆ। ਜੀ ਬਿਲਕੁਲ। ਸੋ ਖਬਰਾਂ ਦਾ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਹੈ, ਅਤੇ ਜੇ ਸਟਾਕ ਮਾਰਕੀਟ ਦੇ ਬਾਰੇ ਆਪਾਂ ਤੁਹਾਨੂੰ ਜਿਹੜੇ ਸਰੋਤਿਓ ਦੱਸਦੇ ਜਾਈਏ ਤਾਂ ਅੱਜ ਜਿਹੜੀ ਸਟਾਕ ਮਾਰਕੀਟ ਆ, ਫਿਊਚਰ ਤਾਂ ਆਲਰੇਡੀ ਜਿਹੜਾ ਉਹ ਥੋੜ੍ਹਾ ਥੱਲੇ ਨੂੰ ਜਿਹੜਾ ਉਹ ਦਿਖਾ ਰਿਹਾ। ਰੀਜ਼ਨ ਇਹ ਆ ਵੀ ਕੋਈ ਡੀਲ ਜਿਹੜੀ ਇਹਨਾਂ ਦੀ ਨਹੀਂ ਬਣ ਸਕੀ ਸਟਿਮੂਲਸ ਪੈਕੇਜ ਆ ਉਸ ਨੂੰ ਲੈ ਕੇ। ਪਰ ਓਵਰਆਲ ਸਟਾਕ ਮਾਰਕੀਟ ਅੱਜ ਜਿਹੜਾ ਤਕਰੀਬਨ ਬਰਾਬਰ ਜਿਹਾ ਹੀ ਡਾਓ ਜੋਨ ਜਿਹੜਾ ਰਿਹਾ 35 ਪੁਆਇੰਟ ਦਾ ਜਿਹੜਾ ਵਾਧਾ ਜ਼ਰੂਰ ਇਸ ਦੇ ਵਿੱਚ ਹੋਇਆ। 27,816 ਦੇ ਉੱਤੇ ਅੱਜ ਮਾਰਕੀਟ ਕਲੋਜ਼ ਹੋਈ। ਉੱਧਰ ਨੈਸਡੈਕ ਦੇ ਵਿੱਚ 159 ਪੁਆਇੰਟਾਂ ਦਾ ਵਾਧਾ ਦੇਖਿਆ। 11,326 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 17 ਪੁਆਇੰਟਾਂ ਦਾ ਵਾਧਾ ਹੋਇਆ। 3380 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਸੋਨੇ ਦੀ ਕੀਮਤ $1907 ਪ੍ਰਤੀ ਆਉਂਸ ਰਹੀ। ਇਸੇ ਤਰ੍ਹਾਂ ਇੱਕ US ਡਾਲਰ ਦੀ ਕੀਮਤ $1.33 ਕੈਨੇਡੀਅਨ ਡਾਲਰ ਦੇ ਬਰਾਬਰ ਰਹੀ ਆ। ਰੂਪੀ ਦੀ ਜੇ ਗੱਲ ਕਰਦੇ ਜਾਈਏ, ਇੰਡੀਅਨ ਰੁਪਏ ਦੀ $1 ਦੇ ਬਰਾਬਰ 73 ਰੁਪਏ 24 ਪੈਸੇ ਰਹੀ ਆ। ਇੱਕ ਵਾਰੀ ਫੇਰ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਆ ਸਾਰਿਆਂ ਨੂੰ ਬੇਨਤੀ ਕਰਦੇ ਜਾਈਏ ਵੀ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ ਚੈਨਲ ਆ YouTube ਦਾ ਉਹਨੂੰ ਸਬਸਕ੍ਰਾਈਬ, ਇੰਸਟਾਗ੍ਰਾਮ ਨੂੰ ਵੀ ਜੁਆਇਨ ਕਰੋ। ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਦੁਬਾਰਾ ਕੀ ਸੁਣਨਾ ਉੱਥੇ ਈਜ਼ੀ ਬਹੁਤ ਹੁੰਦਾ ਆ। ਫੇਸਬੁੱਕ ਦੇ ਉੱਤੇ ਕਈ ਵਾਰੀ ਲੱਭਣੇ ਹਾਰਡ ਹੋ ਜਾਂਦੇ ਆ, ਥੱਲੇ ਚੱਲ ਜਾਂਦੇ ਆ ਬਹੁਤ ਪ੍ਰੋਗਰਾਮ। ਤੇ ਇਸੇ ਤਰ੍ਹਾਂ ਇਸ ਸ਼ਨੀਚਰਵਾਰ ਨੂੰ ਦੁਪਹਿਰ ਨੂੰ ਜਿਹੜੇ ਕੈਲੀਫੋਰਨੀਆ ਦੇ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਆ ਬਹੁਤ ਹੀ ਵੱਡਾ ਜਿਹੜਾ ਆ ਇੱਕ ਪ੍ਰੋਟੈਸਟ ਕਰ ਰਹੇ ਆ। ਹਿੰਦੁਸਤਾਨ ਦੀ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੇ ਵਿਰੁੱਧ ਇੱਕ ਬਿੱਲ ਪਾਸ ਕੀਤਾ ਗਿਆ, ਉਹਦੇ ਵਿੱਚ ਕੋਈ ਇੱਕ ਤਰ੍ਹਾਂ ਦੀ ਆਰਗੇਨਾਈਜੇਸ਼ਨ ਨਹੀਂ ਅੱਗੇ, ਹਰ ਇੱਕ ਜਿਹੜਾ ਮਾਈ ਭਾਈ ਆ ਉਹਨੂੰ ਬੇਨਤੀ ਕੀਤੀ ਜਾਂਦੀ ਆ ਵੱਧ ਚੜ ਕੇ ਜਿਹੜਾ ਆ ਜਿਹੜੇ ਇੰਡੀਆ ਦੇ ਵਿੱਚ ਆਪਣੇ ਕਿਸਾਨ ਭਰਾ ਹੈਗੇ ਆ ਉਹਨਾਂ ਦੇ ਹੱਕ ਦੇ ਲਈ ਹਾਂ ਦਾ ਨਾਅਰਾ ਹੀ ਮਾਰਨਾ ਹੈ। ਹੋਰ ਤਾਂ ਉੱਥੇ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਸੋ ਵੱਧ ਤੋਂ ਵੱਧ ਜਿੱਥੋਂ ਵੀ ਪਹੁੰਚ ਸਕਦੇ ਹੈਗੇ ਪੂਰੇ ਕੈਲੀਫੋਰਨੀਆ ਤੋਂ ਸ਼ਨੀਚਰਵਾਰ ਨੂੰ ਜਿਹੜਾ ਆ ਇੰਡੀਅਨ ਐਮਬੈਸੀ ਉਹਦੇ ਸਾਹਮਣੇ ਜਿਹੜਾ ਇਹ ਪ੍ਰੋਟੈਸਟ ਕੀਤਾ ਜਾਣਾ ਹੈਗਾ। ਇੰਡੀਆ ਗੌਰਮੈਂਟ ਦਾ ਜਿਹੜਾ ਕਿਸਾਨਾਂ ਦੇ ਅਗੇਂਸਟ ਬਿੱਲ ਪਾਸ ਹੋਇਆ ਹੈ ਉਹਦੇ ਅਗੇਂਸਟ। ਜੀ ਬਿਲਕੁਲ। ਸ਼ਨੀਚਰਵਾਰ ਸਵੇਰੇ 11 ਵਜੇ 3 ਅਕਤੂਬਰ ਨੂੰ ਭਾਰਤੀ ਕੌਂਸੂਲੇਟ ਦੇ ਸਾਹਮਣੇ 540 ਅਰਗੁਏਲਾ ਬੁਲੇਵਾਰਡ ਸੈਨ ਫਰਾਂਸਿਸਕੋ ਦੇ ਵਿੱਚ ਇਹ ਰੋਸ ਪ੍ਰਦਰਸ਼ਨ, ਰੋਸ ਮੁਜ਼ਾਹਰਾ ਜਿਹੜਾ ਆ ਉਹ ਕੀਤਾ ਜਾ ਰਿਹਾ ਹੈਗਾ ਆ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।